ਮਿੰਟੂ ਜੀ, ਅਗਲੀ ਖਬਰ ਦੀ ਗੱਲ ਕਰੀਏ। ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਹੈ ਜੀ, ਜਿਹੜਾ ਇਹਨਾਂ ਨੇ ਮੀਨਾਰੇ ਫਤਿਹ ਨੂੰ ਰੋਸ਼ਨੀ ਦੇ ਜ਼ਰੀਏ। ਹਾਂਜੀ, ਤੁਸੀਂ ਗੱਲ ਜ਼ਰੂਰ ਕੀਤੀ ਸੀ, ਪਰ ਮੈਂ ਬਿਲਕੁਲ ਗੱਲ ਨੂੰ ਦੂਸਰੇ ਪਾਸੇ ਲੈ ਗਿਆ ਜੀ। ਅੱਛਾ, ਉਹਦੇ ਚ ਕੀ ਹੈ ਕਿ ਜੋ ਮੀਨਾਰੇ ਫਤਿਹ ਹੈ, ਉਹਦੇ ਵਿੱਚ ਹੋਇਆ ਇਹ ਸੀਗਾ ਕਿ ਇਹਨਾਂ ਨੇ ਜੋ ਅੱਜ ਕੱਲ ਚੱਲਦੇ ਨੇ ਲੈਜ਼ਰ ਵਗੈਰਾ, ਉਹ ਰੋਸ਼ਨੀ ਬਣਦੀ ਹੈ, ਉਹਦੇ ਵਿੱਚ ਤਿਰੰਗਾ ਆ ਗਿਆ, ਜਿਹਦੇ ਤੋਂ ਬਾਅਦ ਵਿਵਾਦ ਖੜਾ ਹੋ ਗਿਆ। ਦੇਖੋ, ਇਹੀ ਤੇ ਮੂਰਖਾਂ ਵਾਲੀ ਗੱਲ ਹੈ ਨਾ। ਵੈਸੇ ਪਹਿਲੀ ਗੱਲ ਇਹ ਆ ਕਿ ਜਿਹੜੇ ਉੱਥੇ ਦੇ ਆਯੋਜਕ ਆ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਇਹੋ ਜਿਹੇ ਕੰਮ 'ਚ ਲੱਗੇ ਹੋ ਜਾਂ ਇਹੋ ਜਿਹੇ ਬੰਦਿਆਂ ਨੂੰ ਲਾਇਆ, ਕਿ ਉਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਪਤਾ ਹੈ? ਜੀ ਬਿਲਕੁਲ। ਇਹ ਤੇ ਉਹ ਕ੍ਰਾਂਤੀਕਾਰੀ ਹੈ ਜਿਨ੍ਹਾਂ ਨੇ ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲਾਂ ਵੀ, ਮੈਂ ਕਹਿੰਦਾ ਹੁੰਦਾ ਕਿ ਪਹਿਲਾਂ ਹੀ ਇਤਿਹਾਸ ਸਿਰਜ ਦਿੱਤਾ ਸੀਗਾ। ਤੇ ਇਹ ਤੇ ਚੰਗੇ ਭਲੇ ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਘਰੇ ਜੰਮਿਆਂ ਨੂੰ ਵੀ ਨਹੀਂ ਪਤਾ ਹੋਣਾ ਸ਼ਾਇਦ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਦੇਣ ਕੀ ਸੀਗੀ, ਕੌਮ ਨੂੰ ਕੀ, ਪੂਰੀ ਦੁਨੀਆ ਨੂੰ ਕੀ ਦੇਣ ਸੀ। ਜੀ। ਇੱਕ ਐਸਾ ਕਨਸੈਪਟ ਦਿੱਤਾ ਜਿਹਦੀ ਕਦੇ ਚਰਚਾ ਜਾਂ ਵਿਆਖਿਆ ਹੀ ਬਹੁਤ ਘੱਟ ਹੁੰਦੀ ਹੈ। ਹਾਂਜੀ। ਸੋ ਗੱਲ ਇਹ ਆ ਕਿ ਉਹ ਜੋ ਲੜਾਈ ਲੜ ਰਹੇ ਸੀਗੇ ਉਸ ਟਾਈਮ, ਤਾਂ ਉਹ ਲੜਾਈ ਲੜ ਰਹੇ ਸੀਗੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਸ਼ਾਨ ਸਾਹਿਬ ਦੀ ਗਵਾਹੀ ਹੇਠ। ਜੀ। ਖਾਲਸਾ ਪੰਚਾਇਤਾਂ ਦਾ ਕਨਸੈਪਟ ਉਹ ਲੈ ਕੇ ਆਏ ਸਨ। ਤਾਂ ਮਜ਼ਾਰਿਆਂ ਨੂੰ ਮਤਲਬ ਕਿ ਮਾਲਕ ਬਣਾਉਣ ਵਾਲੇ ਉਹ ਮਹਾਨ ਯੋਧੇ ਸਨ ਜੀ। ਤੋ ਇਹ ਤਾਂ ਬਿਲਕੁਲ ਹੀ ਗਲਤ ਹੈ। ਦੇਖੋ, ਚਲੋ ਠੀਕ ਹੈ, ਮੈਂ ਕਈ ਚੀਜ਼ਾਂ ਨਾਲ ਅਸਹਿਮਤ ਹੋ ਜਾਣਾ ਕਿ ਠੀਕ ਹੈ ਕਿ ਬਈ ਤਿਰੰਗੇ ਨਾਲ ਕਿਉਂ ਨਫ਼ਰਤ ਹੈ ਯਾਰ, ਕਿਸੇ ਦੇਸ਼ ਦਾ ਪ੍ਰਤੀਕ ਹੈ, ਠੀਕ ਹੈ। ਜਿਹੜਾ ਕੋਈ ਨਹੀਂ ਫਹਿਰਾਉਣਾ ਚਾਹੁੰਦਾ ਨਾ ਫਹਿਰਾਵੇ, ਜੇ ਕੋਈ ਫਹਿਰਾਉਣਾ ਚਾਹੁੰਦਾ ਤਾਂ ਉਹਦਾ ਮਜ਼ਾਕ ਨਾ ਉਡਾਓ, ਠੀਕ ਹੈ, ਵਧੀਆ। ਪਰ ਆਹ ਗੱਲ ਹੈ ਕਿ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ, ਕਿਸੇ ਦੇ ਇਤਿਹਾਸਕ ਮਾਮਲਿਆਂ ਦੇ ਵਿੱਚ ਇਹ ਕੀ ਕਰ ਰਹੇ ਹੋ ਤੁਸੀਂ? ਤਾਂ ਬੜੀ, ਮੈਂ ਕਹੂੰਗਾ ਕਿ ਨਖੇਦਾ ਅਫਸਰਸ਼ਾਹੀ ਆ ਪੰਜਾਬ ਦੀ, ਜਿਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਜੀ। ਤਾਂ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆ ਕਿ ਇੱਕ ਮੱਧ ਪ੍ਰਦੇਸ਼ ਤੋਂ ਵੀ ਇਸ ਤਰ੍ਹਾਂ ਦੀ ਫੋਟੋ ਆਈ ਜਿੱਥੇ ਗੁਰੂ ਘਰ ਤੇ ਤਿਰੰਗਾ ਲਾਇਆ ਗਿਆ। ਹੁਣ ਇਹ ਪਤਾ ਨਹੀਂ ਉੱਥੋਂ ਦੇ ਪ੍ਰਬੰਧਕਾਂ ਨੇ ਲਾਇਆ ਜਾਂ ਕਿਸੇ ਨੇ ਬਾਹਰੋਂ ਜਾ ਕੇ ਲਾਇਆ, ਪਰ ਇਹ ਗਲਤ ਹੈ, ਇਹ ਗਲਤ ਹੈ। ਤਾਂ ਧਾਰਮਿਕ ਸਥਾਨਾਂ ਤੇ ਕੱਲ ਨੂੰ ਤਾਂ ਤੁਸੀਂ ਕਹੋਗੇ ਕਿ ਜਿਹੜਾ ਹੈਦਰੀ ਝੰਡਾ ਕਿਤੇ ਵੀ ਲੱਗਾ ਮਜ਼ਾਰ ਤੇ, ਉਹ ਵੀ ਲਾ ਦਿਓ ਤੇ ਤਿਰੰਗਾ ਲਾ ਦਿਓ। ਇਹ ਚੀਜ਼ਾਂ ਜਿਹੜੀਆਂ ਨੇ ਉਹ ਸੰਵਿਧਾਨ ਦੇ ਦਾਇਰੇ 'ਚ ਨੇ ਇਹ, ਤੇ ਜਿਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਤੇ ਫਿਰ ਉਹ ਕੀ ਕਿਹਾ ਜਾ ਸਕਦਾ ਉਹਨਾਂ ਬਾਰੇ। ਖੈਰ, ਜਥੇਬੰਦੀਆਂ ਰੋਸ ਕਰ ਰਹੀਆਂ ਨੇ, ਜਾਇਜ਼ ਆ ਰੋਸ, ਉਹਨਾਂ ਦਾ ਵਾਜਬ ਆ, ਕਿਉਂਕਿ ਇਸ ਤਰ੍ਹਾਂ ਠੇਸ ਪਹੁੰਚਦੀ ਆ, ਮਨਾਂ ਨੂੰ ਠੇਸ ਲੱਗਦੀ ਆ। ਪਰ ਬੜੀ ਅਹਿਮ ਕਾਰਨਾਂ ਜੀ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ, ਤੇ ਇਹ ਮੇਰੇ ਖਿਆਲ ਦੇ ਨਾਲ ਬੜੀ ਅਜੀਬੋ ਗਰੀਬ ਗੱਲ ਆ। ਇਸ ਤਰ੍ਹਾਂ ਤੁਸੀਂ ਕਰ ਦਿੱਤਾ ਤਾਂ ਇਹ ਬਹੁਤ ਵੱਡੀ ਗੱਲ ਆ। ਹੁਣ ਇਹਦੇ ਵਿੱਚ ਕੌਣ ਜਵਾਬਦੇਹ ਬਣੇਗਾ, ਵੇਖਣ ਵਾਲੀ ਗੱਲ ਆ। ਪਰ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਤੇ ਐਸਜੀਪੀਸੀ, ਠੀਕ ਹੈ, ਉਹਨਾਂ ਦਾ ਇੱਕ ਬਿਆਨ ਆ ਜਾਂਦਾ, ਜਿਵੇਂ ਰਾਜਨਾਥ ਸਿੰਘ ਕੜੀ ਨਿੰਦਾ ਕਰਕੇ ਸਾਰ ਦਿੰਦੇ ਹੁੰਦੇ ਅਕਸਰ। ਇਹ ਬਸ ਕਹਿੰਦੇ ਕਿ ਅਸੀਂ ਨੋਟਿਸ ਲੈ ਲਿਆ। ਨੋਟਿਸ ਲੈ ਕੇ ਕਦੇ 2 ਕਦਮ ਅੱਗੇ ਵੀ ਤੇ ਵਧੋ ਨਾ, ਜਾਂ ਪਹਿਲਾਂ ਹੀ ਨੋਟਿਸ ਲੈ ਲਿਆ ਕਰੋ ਕਿ ਏਦਾਂ ਨਹੀਂ ਹੋਣਾ ਚਾਹੀਦਾ ਬਈ।